अपनी इंडिया भी आओ, पाकिस्तान भी आओ, ਜਿਹੜੇ ਉੱਥੇ ਬਾਹਰਲੇ ਦੇਸ਼ਾਂ 'ਚ ਬੈਠੇ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇੱਥੇ ਇੱਕ ਫੈਮਿਲੀ ਮੌਜੂਦ ਹੈ। ਮੈਂ ਦੇਖੀ ਦੂਰੋਂ ਬੜੀ ਖੂਬਸੂਰਤ ਫੈਮਿਲੀ ਸੀਗੀ ਤੇ ਮੈਂ ਕਿਹਾ ਆ ਕੇ ਇਹਨਾਂ ਨਾਲ ਗੱਲਬਾਤ ਕਰੀਏ। ਆ ਬੜੇ ਖੂਬਸੂਰਤ ਭਾਈ ਸਾਡੇ, ਬੜੇ ਨੌਜਵਾਨ, ਉੱਚੇ ਲੰਮੇ, ਇਹਨਾਂ ਨਾਲ ਗੱਲ ਕਰਦੇ ਆ। ਪਹਿਲੇ ਤਿੰਨਾਂ ਕੋਲੋਂ ਜਾਣਦੇ ਆ ਜੀ ਕੀ ਹਾਲ ਚਾਲ ਹੈ ਜੀ। ਬਹੁਤ ਵਧੀਆ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਕੁਵਰਦੀਪ ਸਿੰਘ ਹੈ ਜੀ। ਕਿੱਥੋਂ ਆਏ ਹੋ? ਕੈਲੀਫੋਰਨੀਆ ਤੋਂ। ਅੱਛਾ, ਕੈਲੀਫੋਰਨੀਆ ਤੋਂ। ਹਾਂਜੀ। ਤੇ ਪਹਿਲੀ ਵਾਰੀ ਆਏ ਹੋ? ਪਹਿਲੇ ਵੀ ਕਦੀ ਆਏ ਹੋ? ਫਸਟ ਟਾਈਮ। ਫਸਟ ਟਾਈਮ। ਹਾਂਜੀ। ਤੇ ਕਿਹਦਾ ਲੱਗਿਆ ਪਹਿਲੇ ਤੇ? ਐਕਸਪੀਰੀਅੰਸ ਬਹੁਤ ਵਧੀਆ, ਲੋਕਾਂ ਦਾ ਉਤਸ਼ਾਹ ਬਹੁਤ ਵਧੀਆ, ਬਹੁਤ ਲੋਕ ਹਮਾ ਕੇ ਪਹੁੰਚੇ ਆ। ਮੈਂ ਬਾਕੀਆਂ ਨੂੰ ਵੀ ਇਹੀ ਅਰਜ਼ ਕਰੂੰਗਾ ਜਿਹੜੇ ਹਾਲੇ ਵੀ ਇੱਥੇ ਆਉਣ ਤੋਂ ਕਤਰਾਉਂਦੇ ਆ, ਇੱਥੇ ਜ਼ਰੂਰ ਆਓ। ਇੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਤੇ ਸਾਰੇ ਬਹੁਤ ਮਿਲ ਜੁਲ ਕੇ ਖੁਸ਼ੀ ਨਾਲ ਇੱਥੇ ਰਹਿ ਰਹੇ ਆ। ਅੱਛਾ, ਤੇ ਮਾਤਾ ਜੀ ਤੁਸੀਂ ਵੀ ਨਾਲ ਹੀ ਆਏ ਹੋ? ਮੈਂ ਇਹਨਾਂ ਦੀ ਮਦਰ ਹਾਂ। ਅੱਛਾ, ਤੇ ਇਹਨਾਂ ਦੋਵਾਂ ਨੂੰ ਇਕੱਲਿਆਂ ਨੂੰ ਆ ਲੈਣ ਦੇਣਾ ਸੀ? ਨਹੀਂ, ਕਿਉਂਕਿ ਮੈਂ ਵੀ ਪਹਿਲੀ ਵਾਰ ਆਈ ਹਾਂ, ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈ ਹਾਂ। ਹਾਂਜੀ। ਨਹੀਂ, ਸਾਡੇ ਕਈ ਰਿਵਾਜ ਹੁੰਦਾ ਨਾ, ਮਾਂ ਕਹਿੰਦੀ ਹੈ ਕਿ ਨੌ ਨੂੰ ਤੇ ਪੁੱਤ ਨੂੰ ਇਕੱਲੇ ਨਹੀਂ ਜਾਣ ਦੇਣਾ। ਨਹੀਂ, ਇਹ ਨੌ ਪੁੱਤ ਨਹੀਂ ਹੈ, ਮੇਰੀ ਬੇਟੀ ਹੈ, ਮੇਰਾ ਬੇਟਾ ਹੈ। ਅੱਛਾ, ਮੇਰੀ ਬੇਟੀ ਹੈ। ਚਲੋ ਜੀ। ਤੇ ਕਿਹਦਾ ਲੱਗਿਆ ਇੱਥੇ ਆ ਕੇ? ਮੈਨੂੰ ਬਹੁਤ ਅੱਛਾ ਲੱਗਾ। ਮੇਰੇ ਬਹੁਤ ਮਨ ਵਿੱਚ ਰੀਝ ਸੀ ਬੜੀ ਦੇਰ ਤੋਂ ਕਿ ਮੈਂ ਜਿਸ ਮਾਲਕ ਨੇ ਸਾਨੂੰ ਇਹ ਧਰਮ ਦਿੱਤਾ, ਸਾਨੂੰ ਜਨਮ ਦਿੱਤਾ, ਮੈਂ ਉਸ ਮਾਲਕ ਦੀ ਧਰਤੀ ਤੇ ਜਾਵਾਂ। ਅੱਜ ਮੈਨੂੰ ਉਹ ਸੁਭਾਗ ਪ੍ਰਾਪਤ ਹੋਇਆ, ਸੋ ਮੈਨੂੰ ਬਹੁਤ ਚੰਗਾ ਲੱਗਾ ਦੇਖ ਕੇ। ਹਾਂ, ਲੋਕਾਂ ਦਾ ਪਿਆਰ ਬਹੁਤ ਮਿਲਦਾ ਪਿਆ। ਬਹੁਤ ਸਾਰਾ ਕੁਝ, ਮੈਨੂੰ ਮਾਹੌਲ ਬਹੁਤ ਚੰਗਾ ਲੱਗਾ। ਸੋ ਆਈ ਰੀਅਲੀ ਲਾਈਕ। ਅੱਛਾ, ਮੈਂ ਆਇਆ ਨਾ ਤੇ ਪਹਿਲੇ ਭਾਈ ਨੇ ਮੈਨੂੰ ਇਹੀ ਕਿਹਾ, ਯਾਰ ਸਾਡੇ ਨਾਲ ਗੱਲ ਕਰਨ ਦੇ ਬਜਾਏ ਨਾ ਸਾਡੀ ਭੈਣ ਨਾਲ ਗੱਲ ਕਰਿਓ। ਅੱਛਾ, ਤੇ ਇਹਨਾਂ ਨੂੰ ਪੁੱਛਿਆ ਜੀ ਕੀ ਨਾਮ ਤੁਹਾਡਾ? ਦਮਨਦੀਪ ਕੌਰ। ਅੱਛਾ, ਤੇ ਤੁਸੀਂ ਉੱਥੋਂ ਹੀ ਕੈਲੀਫੋਰਨੀਆ ਤੋਂ? ਹਾਂਜੀ। ਪਹਿਲੇ ਦੱਸੋ ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ। ਬਜ਼ੁਰਗਾਂ ਤੋਂ ਸਿਰਫ ਕਹਾਣੀਆਂ 'ਚ ਸੁਣਦੇ ਹੁੰਦੇ ਸੀ, ਪਾਕਿਸਤਾਨ ਇਹ, ਪਾਕਿਸਤਾਨ ਉਹ, ਦੇਖ ਲਈਏ ਕਿ ਪਾਕਿਸਤਾਨ ਕੀ ਸ਼ੈ ਹੈ। ਹਾਂਜੀ। ਦੇਖਿਆ ਤੇ ਫਿਰ? ਅੱਛਾ, ਇੱਥੋਂ ਗਏ। ਹਾਂਜੀ, ਨਨਕਾਣਾ ਸਾਹਿਬ ਦੇ ਨਾਲ ਹੈਗਾ ਚਾਰ ਚੱਕ ਭਗਵਾਨਪੁਰਾ, ਉੱਥੋਂ ਗਏ ਸਾਡੇ ਬਜ਼ੁਰਗ। ਅੱਛਾ, ਇੱਥੋਂ ਦੇ ਹੋ? ਤੇ ਇੱਥੋਂ ਇੰਡੀਆ ਕਿਹੜੇ ਇਲਾਕੇ 'ਚ ਗਏ ਸੀ? ਅਸੀਂ ਫਗਵਾੜੇ ਦੇ ਹਾਂ। ਅੱਛਾ, ਫਗਵਾੜੇ ਗਏ ਸੀ। ਫਗਵਾੜਾ ਜਲੰਧਰ ਤੇ ਲੁਧਿਆਣੇ ਦੇ ਵਿੱਚ ਪੈਂਦਾ। ਅੱਛਾ, ਅਸੀਂ ਜਲੰਧਰ ਤੋਂ ਆ ਤੇ ਸਾਡਾ ਪਿੰਡ ਸੀ ਕੋਟ ਬਾਦਲ ਖਾਨ, ਤਹਿਸੀਲ ਫਲੋਰ। ਅੱਛਾ ਜੀ। ਅੱਛਾ, ਫਲੋਰ ਲੱਗ ਹੀ ਫਗਵਾੜਾ। ਅੱਛਾ, ਨਾਲ ਹੀ ਆ। ਨਾਲ ਹੀ ਆ। ਅੱਛਾ, ਤੇ ਅੱਛਾ ਤੁਸੀਂ ਦੱਸੋ ਕਿਹਦਾ ਲੱਗਿਆ? ਬਹੁਤ ਵਧੀਆ ਸੈਲੈਸਟੀਅਲ ਐਕਸਪੀਰੀਅੰਸ ਕਿ ਜਿੱਦਾਂ ਤੁਸੀਂ ਮਤਲਬ ਜੋ ਤੁਸੀਂ ਸੋਚਦੇ ਆਪਣੇ ਮਨ ਵਿੱਚ ਕਿ ਗੁਰੂ ਨਾਨਕ ਦੇਵ ਜੀ ਜਿੱਥੇ ਪੈਦਾ ਹੋਏ ਹੋਣੇ ਉਹ ਕੈਸੀ ਥਾਂ ਹੋਣੀ, ਅੱਜ ਉਹ ਅਸੀਂ ਐਕਸਪੀਰੀਅੰਸ ਕੀਤਾ। ਮਹਾਰਾਜ ਜੀ, ਇਹ ਇਹਨਾਂ ਦੇ ਇਹੀ ਕਹਿਣਾ ਕਿ ਅਸੀਂ ਇਹ ਸੋਚਦੇ ਹੁੰਦੇ ਸੀ, ਸੁਣਦੇ ਹੁੰਦੇ ਸੀ ਕਿਸੇ ਕਹਾਣੀਆਂ 'ਚ, ਇੱਥੇ ਆ ਕੇ ਅਸੀਂ ਦੇਖ ਵੀ ਲਿਆ। ਤੇ ਅੱਛਾ, ਇਹ ਦੱਸੋ ਤੁਸੀਂ ਕਰਦੇ ਕੀ ਹੋ ਉੱਥੇ? ਮੈਂ ਪੁਲਿਸ ਡਿਪਾਰਟਮੈਂਟ 'ਚ ਹਾਂ। ਅੱਛਾ, ਤੁਸੀਂ ਪੁਲਿਸ 'ਚ ਹੋ? ਹਾਂਜੀ। ਅੱਛਾ, ਤੇ ਤੁਸੀਂ? ਮੈਂ ਡਾਕਟਰ ਹਾਂ। ਅੱਛਾ, ਡਾਕਟਰ ਉੱਥੇ ਸਰਕਾਰੀ ਹਸਪਤਾਲ 'ਚ, ਪ੍ਰਾਈਵੇਟ? ਦੋਨੋਂ ਹੀ। ਅੱਛਾ, ਹਾਂਜੀ, ਦੋਨੋਂ। ਅੱਛਾ ਜੀ। ਚਲੋ, ਇਹ ਤਾਂ ਬੜੀ ਗੱਲ ਹੋ ਗਈ। ਮੈਨੂੰ ਇਸ ਲਈ ਡਾਕਟਰ ਸੁਣ ਕੇ ਬੜਾ ਅੱਛਾ ਲੱਗਦਾ ਕਿਉਂਕਿ ਮੇਰੀ ਆਪਣੀ ਮਿਸੇਜ ਵੀ ਡਾਕਟਰ ਆ, ਇਸ ਲਈ ਮੈਂ ਪੁੱਛ ਲੈਂਦਾ ਹੁੰਦਾ ਕਿ ਜਦੋਂ ਕੋਈ ਡਾਕਟਰ ਕਹੇ ਨਾ ਵੀ ਕਿਹੜੇ ਡਾਕਟਰ, MBBS ਕਿ PhD, ਤੇ ਕਈ MBBS ਵੀ ਨਹੀਂ ਨਿਕਲਦੇ, PhD ਵੀ ਨਹੀਂ, ਤੇ ਉਹ ਕਹਿੰਦੇ ਕਿ ਸਾਡੀ ਬੁੜੀ ਡਾਕਟਰ ਆ। ਮੇਰਾ ਇੱਕ ਦੋਸਤ ਐਵੇਂ ਦਾ ਵੀ ਹੈ, ਉਹ ਡਾਕਟਰ ਨਿਕਲਿਆ। ਤੇ ਚਲੋ ਜੀ, ਬਹਰਹਾਲ ਤੁਸੀਂ ਘੁੰਮੋ ਫਿਰੇ, ਇੱਥੋਂ ਦੇਖੋ। ਤੇ ਆਖਰੀ ਗੱਲ, ਤੁਸੀਂ ਇੱਥੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਾਰੇ ਆਪਣੇ ਸਿੱਖ ਧਰਮ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ, ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ, ਕਿ ਸਾਰੇ ਇੱਥੇ ਆਓ, ਆ ਕੇ ਗੁਰੂ ਨੂੰ ਸਜਦਾ ਕਰੋ ਔਰ ਦੇਖੋ ਕਿ ਅਸੀਂ ਸਿੱਖ ਔਰ ਮੁਸਲਮਾਨ ਕਿੰਨੇ ਪਿਆਰ ਨਾਲ ਮਿਲਦੇ ਜੁਲਦੇ ਹਾਂ। ਪ੍ਰਮਾਤਮਾ ਇੱਦਾਂ ਸਾਰਿਆਂ ਦੀਆਂ ਸਾਂਝਾਂ ਪਾਈ ਰੱਖੇ। ਤੇ ਤੁਸੀਂ ਕੀ ਇੱਥੇ ਮੈਸੇਜ ਦਿਓਗੇ ਸਾਡੇ? ਮੈਂ ਤਾਂ ਯੂਥ ਨੂੰ ਮੈਸੇਜ ਦਊਂਗੀ ਕਿ ਤੁਸੀਂ ਦੁਬਾਰਾ ਗੁਰੂ ਨਾਲ ਜੁੜੋ ਤੇ ਆਪਣੀ ਇੰਡੀਆ ਵੀ ਆਓ, ਪਾਕਿਸਤਾਨ ਵੀ ਆਓ, ਜਿਹੜੇ ਉੱਥੇ ਬਾਹਰਲੇ ਦੇਸ਼ਾਂ 'ਚ ਬੈਠੇ ਆ, ਜਿਨ੍ਹਾਂ ਨੂੰ ਆਪਣੇ ਧਰਮ ਨਾਲ ਜੁੜਨ ਦੀ ਬਹੁਤ ਵਧੀਆ ਓਪਰਚੁਨਿਟੀ ਹੈ। ਹਾਂਜੀ, ਥੈਂਕ ਯੂ।